ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਦਸੰਬਰ 2022 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਉਹ ਉਹਨਾਂ ਨੂੰ ਹਨੇਰੇ ਤੇ ਮੌਤ ਦੇ ਪਰਛਾਵੇਂ ਵਿੱਚੋਂ ਕੱਢ ਲਿਆਇਆ ਤੇ ਉਹਨਾਂ ਦੀਆਂ ਬੇੜੀਆਂ ਤੋੜ ਦਿੱਤੀਆਂ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਮੇਰੀ ਲੋਥ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ। ਭਾਵੇਂ ਮੇਰੇ ਖਿਲਾਫ ਲਸ਼ਕਰ ਖੈਮਾਜ਼ਾਨ ਹੋਵੇ, ਮੇਰੇ ਖਿਲਾਫ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮਾ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚੱਟਾਨ ਉੱਤੇ ਚੜ੍ਹਾਏਗਾ। ਜਦ ਤੂੰ ਆਖਿਆ ਭਈ ਮੇਰੇ ਦੀਦਾਰ ਦੇ ਤਾਲਬ ਰਵੋ, ਤੇ ਮੇਰੇ ਦਿਲ ਨੇ ਤੈਨੂੰ ਆਖਿਆ, ਐ ਖੁਦਾਵੰਦ ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਐ ਖੁਦਾਵੰਦ ਮੈਨੂੰ ਆਪਣੀ ਰਾਹ ਦੱਸ ਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਜੇ ਮੈਨੂੰ ਯਕੀਨ ਨਾ ਹੁੰਦਾ ਭਈ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ ਤੇ ਮੈਨੂੰ ਗਸ਼ ਪੈ ਜਾਂਦਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਸਾਦਕਾਂ ਦੀ ਮੁਕਤੀ ਖੁਦਾਵੰਦ ਵੱਲੋਂ ਹੈ, ਮੁਸੀਬਤ ਦੇ ਵੇਲੇ ਉਹ ਉਹਨਾਂ ਦਾ ਮਜ਼ਬੂਤ ਕਲਾ ਹੈ। ਦਾਨੀਏਲ। ਦਾਰਾ ਨੂੰ ਪਸੰਦ ਆਇਆ ਭਈ ਮੁਲਕ ਉੱਤੇ 120 ਨਾਜ਼ਮ ਲਾਵੇ, ਜਿਹੜੇ ਸਾਰੇ ਮੁਲਕ ਉੱਤੇ ਹੁਕੂਮਤ ਕਰਨ, ਤੇ ਉਹਨਾਂ ਉੱਤੇ 3 ਵਜ਼ੀਰ ਹੋਣ, ਜਿਨ੍ਹਾਂ ਵਿੱਚੋਂ ਇੱਕ ਦਾਨੀਏਲ ਸੀ। ਤੇ ਕਿਉਂ ਜੇ ਦਾਨੀਏਲ ਵਿੱਚ ਫਾਜ਼ਲ ਰੂਹ ਸੀ, ਇਸ ਲਈ ਉਹ ਉਹਨਾਂ ਵਜ਼ੀਰਾਂ ਤੇ ਨਾਜ਼ਮਾਂ ਤੋਂ ਅਗਾਂਹ ਲੰਘ ਗਿਆ, ਤੇ ਬਾਦਸ਼ਾਹ ਨੇ ਚਾਹਿਆ ਭਈ ਉਹਨੂੰ ਸਾਰੇ ਮੁਲਕ ਉੱਤੇ ਮੁਖਤਾਰ ਬਣਾਵੇ। ਤਦ ਉਹਨਾਂ ਵਜ਼ੀਰਾਂ ਤੇ ਨਾਜ਼ਮਾਂ ਨੇ ਚਾਹਿਆ ਭਈ ਮੁਲਕਦਾਰੀ ਵਿੱਚ ਦਾਨੀਏਲ ਉੱਤੇ ਕਸੂਰ ਸਾਬਤ ਕਰਨ, ਪਰ ਉਹਨਾਂ ਨੂੰ ਕੋਈ ਮੌਕਾ ਜਾਂ ਕਸੂਰ ਨਾ ਮਿਲਿਆ, ਕਿਉਂ ਜੇ ਉਹ ਦਿਆਨਤਦਾਰ ਸੀ ਤੇ ਉਹਦੇ ਵਿੱਚ ਕੋਈ ਗਲਤੀ ਜਾਂ ਤਕਸੀਰ ਨਹੀਂ ਸੀ। ਤਦ ਉਹਨਾਂ ਨੇ ਆਖਿਆ ਭਈ ਅਸੀਂ ਦਾਨੀਏਲ ਨੂੰ ਉਹਦੇ ਰੱਬ ਦੀ ਸ਼ਰੀਅਤ ਦੇ ਇਲਾਵਾ ਕਿਸੇ ਹੋਰ ਗੱਲ ਵਿੱਚ ਕਸੂਰਵਾਰ ਨਹੀਂ ਵੇਖਾਂਗੇ। ਇਸ ਲਈ ਇਹ ਵਜ਼ੀਰ ਤੇ ਨਾਜ਼ਮ ਬਾਦਸ਼ਾਹ ਦੇ ਕੋਲ ਇਕੱਠੇ ਹੋਏ ਤੇ ਉਹਨੂੰ ਇੰਜ ਆਖਣ ਲੱਗੇ ਭਈ ਇਹ ਦਾਰਾ ਬਾਦਸ਼ਾਹ ਹਮੇਸ਼ਾ ਤਿਕਰ ਜਿਉਂਦਾ ਰਹੇ। ਮੁਲਕ ਦੇ ਸਾਰੇ ਵਜ਼ੀਰਾਂ ਤੇ ਹਾਕਮਾਂ ਤੇ ਨਾਜ਼ਮਾਂ ਤੇ ਮੁਸ਼ੀਰਾਂ ਤੇ ਸਰਦਾਰਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ ਹੈ ਭਈ ਖੁਸਰਵਾਨਾ ਆਇਨ ਲਾਇਆ ਜਾਵੇ ਤੇ ਇੱਕ ਇਮਤਨਾਈ ਹੁਕਮ ਜਾਰੀ ਕੀਤਾ ਜਾਵੇ, ਤਾਂ ਜੋ ਇਹ ਬਾਦਸ਼ਾਹ 30 ਦਿਨਾਂ ਤੀਕਰ ਜਿਹੜਾ ਵੀ ਤੇਰੇ ਇਲਾਵਾ ਕਿਸੇ ਹੋਰ ਮਾਬੂਦ ਜਾਂ ਬੰਦੇ ਤੋਂ ਦਰਖਾਸਤ ਕਰੇ, ਉਹ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ ਜਾਵੇ। ਹੁਣ ਇਹ ਬਾਦਸ਼ਾਹ ਇਸ ਹੁਕਮ ਨੂੰ ਜਾਰੀ ਕਰ ਤੇ ਨਵਿਸ਼ਤਾ ਲਿਖ, ਤਾਂ ਜੋ ਇਹ ਬਦਲਿਆ ਨਾ ਜਾਵੇ, ਜਿਵੇਂ ਮਾਦੀਆਂ ਤੇ ਫਾਰਸੀਆਂ ਦੇ ਆਇਨ ਨੇ, ਜਿਹੜੇ ਬਦਲਦੇ ਨਹੀਂ। ਇਸ ਤਰ੍ਹਾਂ ਦਾਰਾ ਬਾਦਸ਼ਾਹ ਨੇ ਉਸ ਨਵਿਸ਼ਤੇ ਤੇ ਹੁਕਮ ਉੱਤੇ ਦਸਤਖਤ ਕਰ ਦਿੱਤੇ। ਤੇ ਜਦ ਦਾਨੀਏਲ ਨੂੰ ਪਤਾ ਚੱਲਿਆ ਭਈ ਉਸ ਨਵਿਸ਼ਤੇ ਉੱਤੇ ਦਸਤਖਤ ਹੋ ਗਏ ਨੇ, ਤੇ ਆਪਣੇ ਘਰ ਵਿੱਚ ਆਇਆ ਤੇ ਉਹਦੀ ਕੋਠੜੀ ਦਾ ਦਰਵਾਜ਼ਾ ਯਰੂਸ਼ਲਮ ਵੱਲ ਖੁੱਲ੍ਹਦਾ ਸੀ। ਉਹ ਦਿਨ ਵਿੱਚ 3 ਵਾਰੀ ਹਰ ਰੋਜ਼ ਗੋਡੇ ਟੇਕ ਕੇ ਰੱਬ ਦੇ ਸਾਹਮਣੇ ਦੁਆ ਤੇ ਸ਼ੁਕਰਗੁਜ਼ਾਰੀ ਕਰਦਾ ਰਿਹਾ। ਤਦ ਇਹ ਲੋਕੀ ਇਕੱਠੇ ਹੋਏ ਤੇ ਵੇਖਿਆ ਭਈ ਦਾਨੀਏਲ ਆਪਣੇ ਰੱਬ ਦੇ ਸਾਹਮਣੇ ਦੁਆ ਤੇ ਇਲਤਜਾ ਕਰ ਰਿਹਾ ਹੈ। ਇਸ ਲਈ ਉਹਨਾਂ ਨੇ ਬਾਦਸ਼ਾਹ ਦੇ ਕੋਲ ਆ ਕੇ ਉਹਦੇ ਸਾਹਮਣੇ ਉਹਦੇ ਹੁਕਮ ਦਾ ਇੰਜ ਜ਼ਿਕਰ ਕੀਤਾ ਭਈ ਐ ਬਾਦਸ਼ਾਹ, ਕੀ ਤੂੰ ਉਸ ਹੁਕਮ ਉੱਤੇ ਦਸਤਖਤ ਨਹੀਂ ਕੀਤੇ ਭਈ 30 ਦਿਨਾਂ ਤੀਕਰ ਜਿਹੜਾ ਕੋਈ ਤੇਰੇ ਇਲਾਵਾ ਕਿਸੇ ਮਾਬੂਦ ਜਾਂ ਬੰਦੇ ਅੱਗੇ ਦਰਖਾਸਤ ਕਰੇ, ਉਹ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ ਜਾਵੇਗਾ। ਬਾਦਸ਼ਾਹ ਨੇ ਜਵਾਬ ਦਿੱਤਾ ਭਈ ਮਾਦੀਆਂ ਤੇ ਫਾਰਸੀਆਂ ਦੇ ਨਾਂ ਬਦਲਣ ਵਾਲੇ ਆਇਨ ਦੇ ਮੁਤਾਬਕ ਇਹ ਗੱਲ ਸੱਚ ਹੈ। ਤਦ ਉਹਨਾਂ ਨੇ ਬਾਦਸ਼ਾਹ ਦੇ ਸਾਹਮਣੇ ਅਰਜ਼ ਕੀਤੀ ਭਈ ਐ ਬਾਦਸ਼ਾਹ, ਇਹ ਦਾਨੀਏਲ ਜਿਹੜਾ ਯਹੂਦਾ ਦੇ ਅਸੀਰਾਂ ਵਿੱਚੋਂ ਏ, ਨਾ ਤੇਰੀ ਪਰਵਾਹ ਕਰਦਾ ਏ ਤੇ ਨਾ ਉਸ ਇਮਤਨਾਈ ਹੁਕਮ ਨੂੰ ਜਿਹਦੇ ਉੱਤੇ ਤੂੰ ਦਸਤਖਤ ਕੀਤੇ ਨੇ ਕੁਝ ਸਮਝਦਾ ਏ, ਬਲਕਿ ਹਰ ਰੋਜ਼ 3 ਵਾਰੀ ਦੁਆ ਕਰਦਾ ਏ। ਜਦ ਬਾਦਸ਼ਾਹ ਨੇ ਇਹ ਗੱਲਾਂ ਸੁਣੀਆਂ ਤੇ ਬਹੁਤ ਦੁਖੀ ਹੋਇਆ ਤੇ ਉਹਨੇ ਦਿਲ ਵਿੱਚ ਚਾਹਿਆ ਭਈ ਦਾਨੀਏਲ ਨੂੰ ਬਚਾਵੇ। ਫਿਰ ਇਹ ਲੋਕੀ ਬਾਦਸ਼ਾਹ ਦੇ ਕੋਲ ਆਏ ਤੇ ਬਾਦਸ਼ਾਹ ਨੂੰ ਆਖਣ ਲੱਗੇ ਭਈ ਐ ਬਾਦਸ਼ਾਹ, ਤੂੰ ਇਹ ਸਮਝ ਲੈ ਭਈ ਮਾਦੀਆਂ ਤੇ ਫਾਰਸੀਆਂ ਦਾ ਆਇਨ ਇੰਜ ਏ ਭਈ ਜਿਹੜਾ ਹੁਕਮ ਤੇ ਕਾਨੂੰਨ ਬਾਦਸ਼ਾਹ ਬਣਾਵੇ, ਉਹ ਕਦੀ ਨਹੀਂ ਬਦਲਦਾ।
ਤਦ ਬਾਦਸ਼ਾਹ ਨੇ ਹੁਕਮ ਦਿੱਤਾ ਤੇ ਉਹ ਦਾਨੀਏਲ ਨੂੰ ਲਿਆਏ ਤੇ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ। ਪਰ ਬਾਦਸ਼ਾਹ ਨੇ ਦਾਨੀਏਲ ਨੂੰ ਆਖਿਆ, ਤੇਰਾ ਰੱਬ ਜਿਹਦੀ ਤੂੰ ਹਮੇਸ਼ਾ ਇਬਾਦਤ ਕਰਦਾ ਹੈ ਤੈਨੂੰ ਬਚਾਵੇਗਾ। ਤੇ ਇੱਕ ਪੱਥਰ ਲਿਆ ਕੇ ਉਹਦੇ ਮੂੰਹ ਤੇ ਰੱਖ ਦਿੱਤਾ ਤੇ ਬਾਦਸ਼ਾਹ ਨੇ ਆਪਣੇ ਤੇ ਆਪਣੇ ਅਮੀਰਾਂ ਦੀ ਮੋਹਰ ਉਹਦੇ ਉੱਤੇ ਕਰ ਦਿੱਤੀ। ਤਦ ਬਾਦਸ਼ਾਹ ਆਪਣੇ ਕਸਰ ਵਿੱਚ ਗਿਆ ਤੇ ਉਹਨੇ ਸਾਰੀ ਰਾਤ ਫਾਕਾ ਕੀਤਾ। ਤੇ ਬਾਦਸ਼ਾਹ ਸੁਬਹ ਸਵੇਰੇ ਉੱਠਿਆ ਤੇ ਛੇਤੀ ਨਾਲ ਸ਼ੇਰਾਂ ਦੀ ਖੋਹ ਵੱਲ ਗਿਆ। ਤੇ ਜਦ ਖੋਹ ਉੱਤੇ ਪੜਿਆ ਤੇ ਦੁਖੀ ਆਵਾਜ਼ ਨਾਲ ਦਾਨੀਏਲ ਨੂੰ ਬੁਲਾਇਆ। ਬਾਦਸ਼ਾਹ ਨੇ ਦਾਨੀਏਲ ਨੂੰ ਮੁਖਾਤਬ ਕਰਕੇ ਆਖਿਆ, ਐ ਦਾਨੀਏਲ, ਜਿਉਂਦੇ ਰੱਬ ਦੇ ਬੰਦੇ, ਕੀ ਤੇਰਾ ਰੱਬ ਜਿਹਦੀ ਤੂੰ ਹਮੇਸ਼ਾ ਇਬਾਦਤ ਕਰਦਾ ਹੈ ਕਾਦਰ ਹੋਇਆ ਭਈ ਤੈਨੂੰ ਸ਼ੇਰਾਂ ਤੋਂ ਬਚਾਵੇ? ਤਦ ਦਾਨੀਏਲ ਨੇ ਬਾਦਸ਼ਾਹ ਨੂੰ ਆਖਿਆ, ਐ ਬਾਦਸ਼ਾਹ, ਹਮੇਸ਼ਾ ਤੀਕਰ ਜਿਉਂਦਾ ਰਹਿ। ਮੇਰੇ ਰੱਬ ਨੇ ਆਪਣੇ ਫਰਿਸ਼ਤੇ ਨੂੰ ਘੱਲਿਆ ਤੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਤੇ ਉਹਨਾਂ ਨੇ ਮੈਨੂੰ ਨੁਕਸਾਨ ਨਹੀਂ ਦਿੱਤਾ, ਕਿਉਂ ਜੇ ਮੈਂ ਉਹਦੇ ਸਾਹਮਣੇ ਬੇਗੁਨਾਹ ਸਾਬਤ ਹੋਇਆ ਤੇ ਤੇਰੇ ਸਾਹਮਣੇ ਵੀ ਐ ਬਾਦਸ਼ਾਹ ਮੈਂ ਖਤਾ ਨਹੀਂ ਕੀਤੀ। ਇਸ ਲਈ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਹੁਕਮ ਦਿੱਤਾ ਵੀ ਦਾਨੀਏਲ ਨੂੰ ਉਸ ਖੋਹ ਵਿੱਚੋਂ ਕੱਢੋ। ਇਸ ਲਈ ਦਾਨੀਏਲ ਉਸ ਖੋਹ ਵਿੱਚੋਂ ਕੱਢਿਆ ਗਿਆ ਤੇ ਪਤਾ ਚੱਲਿਆ ਵੀ ਉਹਨੂੰ ਕੁਝ ਨੁਕਸਾਨ ਨਹੀਂ ਹੋਇਆ, ਕਿਉਂ ਜੇ ਉਹਨੇ ਆਪਣੇ ਰੱਬ ਉੱਤੇ ਭਰੋਸਾ ਕੀਤਾ ਸੀ। ਤਦ ਦਾਰਾ ਬਾਦਸ਼ਾਹ ਨੇ ਸਾਰਿਆਂ ਲੋਕਾਂ ਤੇ ਕੌਮਾਂ ਤੇ ਅਹਿਲੇ ਜ਼ੁਬਾਨ ਨੂੰ ਜਿਹੜੇ ਧਰਤੀ ਉੱਤੇ ਵਸਦੇ ਸੀ ਚਿੱਠੀ ਲਿਖੀ, ਤੁਹਾਡੀ ਸਲਾਮਤੀ ਅਫਜ਼ੂਨ ਹੋਵੇ। ਮੈਂ ਇਹ ਹੁਕਮ ਜਾਰੀ ਕਰਦਾ ਵਾਂ ਵੀ ਮੇਰੇ ਮੁਲਕ ਦੇ ਹਰ ਸੂਬੇ ਦੇ ਲੋਕੀ ਦਾਨੀਏਲ ਦੇ ਰੱਬ ਦੇ ਸਾਹਮਣੇ ਤਰਸਾਂ ਤੇ ਲਰਜ਼ਾਂ ਹੋਣ, ਕਿਉਂ ਜੇ ਉਹੀ ਜਿਉਂਦਾ ਰੱਬ ਏ ਤੇ ਹਮੇਸ਼ਾ ਕਾਇਮ ਏ ਤੇ ਉਹਦੀ ਸਲਤਨਤ ਲਾਜ਼ਵਾਲ ਏ ਤੇ ਉਹਦੀ ਮੁਮਲਕਤ ਹਮੇਸ਼ਾ ਤੀਕਰ ਰਵੇਗੀ। ਉਹੀ ਛੁਡਾਉਂਦਾ ਤੇ ਬਚਾਉਂਦਾ ਏ ਤੇ ਅਸਮਾਨ ਤੇ ਧਰਤੀ ਵਿੱਚ ਉਹੀ ਨਿਸ਼ਾਨ ਤੇ ਅਜੀਬ ਕੰਮ ਵਿਖਾਉਂਦਾ ਏ। ਉਹਨੇ ਹੀ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਬਚਾਇਆ। ਜ਼ਬੂਰ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਏ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹੀ ਮੇਰਾ ਖੁਦਾ ਏ ਜਿਹਦੇ ਉੱਤੇ ਮੇਰਾ ਤਵੱਕਲ ਏ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਮ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ, ਮੈਂ ਉਹਨੂੰ ਛੁਡਾਵਾਂਗਾ ਤੇ ਉਹਨੂੰ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਆਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਮੁਕਾਸ਼ਫਾ। ਖੁਦਾਵੰਦ ਰੱਬ ਜਿਹੜਾ ਹੈ ਏ ਤੇ ਜਿਹੜਾ ਹੈ ਸੀ ਤੇ ਜਿਹੜਾ ਆਉਣ ਵਾਲਾ ਏ, ਯਾਨੀ ਕਾਦਰ ਮੁਤਲਕ ਆਖਦਾ ਏ ਭਈ ਮੈਂ ਅਲਫਾ ਤੇ ਓਮੇਗਾ ਵਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦਾ ਮੈਂ ਵਾਂ, ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਤੇ ਜਿਹੜੀ ਆਉਣ ਵਾਲੀ ਏ, ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ, ਜਿਹਨੂੰ ਇਨਸਾਨ ਮੁਅਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਅਬਰਾਨੀ, ਯੂਨਾਨੀ, ਲਤੀਨੀ ਤੇ ਅੰਗਰੇਜ਼ੀ ਬੋਲੀਆਂ ਵਿੱਚ ਈਮਾਨ ਤੇ ਇਹਦੇ ਨਾਲ ਦੇ ਲਫ਼ਜ਼ਾਂ ਦੇ ਦੋ ਮਤਲਬ ਨੇ, ਸਚਾਈ ਤੇ ਇਤਮਾਦ। ਈਮਾਨ ਦੀ ਇੱਕ ਕਿਸਮ ਦੂਜਿਆਂ ਦੀ ਭਲਾਈ ਲਈ ਕਿਸੇ ਬੰਦੇ ਉੱਤੇ ਭਰੋਸਾ ਕਰਦੀ ਏ। ਈਮਾਨ ਦੀ ਦੂਜੀ ਕਿਸਮ ਇਲਾਹੀ ਮੁਹੱਬਤ ਤੇ ਇਸ ਗੱਲ ਦੀ ਸਮਝ ਰੱਖਦੀ ਏ ਭਈ ਕਿਸੇ ਬੰਦੇ ਨੇ ਬਗੈਰ ਡਰੇ ਆਪ ਆਪਣੀ ਮੁਕਤੀ ਲਈ ਕੰਮ ਕਿਵੇਂ ਕਰਨਾ ਹੈ। ਐ ਖੁਦਾਵੰਦ, ਮੈਂ ਈਮਾਨ ਰੱਖਦਾ ਵਾਂ, ਤੂੰ ਮੇਰੀ ਬੇਇਤਕਾਦੀ ਦਾ ਇਲਾਜ ਕਰ। ਇਹ ਗੱਲ ਅੰਨੇ ਭਰੋਸੇ ਦੀ ਬੇਬਸੀ ਨੂੰ ਜ਼ਾਹਿਰ ਕਰਦੀ ਏ, ਜਦ ਕਿ ਇਹ ਹੁਕਮ ਭਈ ਈਮਾਨ ਰੱਖ ਤੇ ਤੂੰ ਮੁਕਤੀ ਪਾਵੇਂਗਾ ਇੱਕ ਖੁਦ ਮੁਖਤਾਰ ਭਰੋਸੇ ਦੀ ਮੰਗ ਕਰਦਾ ਏ, ਜਿਹਦੇ ਵਿੱਚ ਰੂਹਾਨੀ ਫਹਿਮ ਸ਼ਾਮਲ ਹੁੰਦਾ ਏ ਤੇ ਇਹ ਸਾਰੀਆਂ ਗੱਲਾਂ ਦਾ ਰੱਬ ਦੇ ਸਾਹਮਣੇ ਇਤਰਾਫ ਕਰਦਾ ਏ। ਅਬਰਾਨੀ ਲਫ਼ਜ਼ ਈਮਾਨ ਦਾ ਮਤਲਬ ਪੱਕੇ ਹੋਣਾ ਜਾਂ ਮੁਸਤਕਿਲ ਹੋਣਾ ਵੀ ਏ। ਇਹ ਯਕੀਨਨ ਸੱਚਾਈ ਤੇ ਪਿਆਰ ਦੇ ਸਮਝੇ ਜਾਣ ਤੇ ਉਹਦੇ ਉੱਤੇ ਅਮਲ ਪੈਰਾ ਹੋਣ ਉੱਤੇ ਵੀ ਲਾਗੂ ਹੁੰਦਾ ਏ। ਗਲਤੀ ਉੱਤੇ ਪੱਕੇ ਹੋਣਾ ਪਾਪ, ਬਿਮਾਰੀ ਤੇ ਮੌਤ ਤੋਂ ਕਦੀ ਨਹੀਂ ਬਚਾਵੇਗਾ। ਇਲਾਹੀ ਪਿਆਰ ਜਿਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਤੇ ਪਾਪ ਤੇ ਮੌਤ ਉੱਤੇ ਫਤਹਿਮੰਦ ਹੋ ਸਕਦਾ ਏ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ, ਤਾਕਤ ਤੇ ਪਿਆਰ ਨਾਲ ਸਰਤਾਜ ਕੀਤਾ। ਪਰ ਉਹੀ ਸਿਆਣ ਜਿਹੜੀ ਮਸੀਹ ਯਿਸੂ ਦੀ ਵੀ ਏ, ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਏ।
ਤਾਂ ਜੋ ਨਬੀਆਂ ਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਤੇ ਤਸਦੀਕ ਕਰੇ। ਇਹ ਗੱਲ ਖਾਹਿਸ਼ ਦੇ ਘਾਟੇ ਪਾਰੋਂ ਇੰਨੀ ਉਜਾਗਰ ਨਹੀਂ ਹੁੰਦੀ ਜਿੰਨੀ ਰੂਹਾਨੀ ਤਰੱਕੀ ਦੇ ਘਾਟੇ ਪਾਰੋਂ ਹੁੰਦੀ ਏ, ਭਈ ਉਹ ਅਜੀਬ ਕੰਮ ਅੱਜ ਆਮ ਤੌਰ ਤੇ ਦੁਹਰਾਏ ਨਹੀਂ ਜਾਂਦੇ। ਪੌਲੂਸ ਰੋਮੀਓ ਦੇ ਨਾਂ ਆਪਣੇ ਖਤ ਵਿੱਚ ਲਿਖਦਾ ਏ, ਇਸ ਲਈ ਵੀ ਬਦਨੀ ਨੀਅਤ ਰੱਬ ਦਾ ਵੈਰ ਏ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬਿਆ ਏ ਤੇ ਨਾ ਹੋ ਸਕਦੀ ਏ। ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ, ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਪਾਕ ਕਲਾਮ ਦੇ ਰੂਹਾਨੀ ਸਾਇੰਸੀ ਮਫਹੂਮ ਦੀ ਇੰਨੀ ਜ਼ਿਆਦਾ ਮੁਖਾਲਫਤ ਹੋਵੇਗੀ ਜਿੰਨੀ ਮਸੀਹੀ ਦੌਰ ਦੇ ਸ਼ੁਰੂ ਤੋਂ ਹੁਣ ਤੀਕਰ ਕਦੀ ਨਹੀਂ ਹੋਈ। ਸੱਪ ਮਾਦੀ ਫਹਿਮ ਔਰਤ ਦੀ ਅੱਡੀ ਨੂੰ ਦੱਸੇਗਾ, ਮੁਹੱਬਤ ਦੇ ਰੂਹਾਨੀ ਖਿਆਲ ਨੂੰ ਨੇਸਤ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਬੁੱਢੀ ਯਾਨੀ ਇਹ ਖਿਆਲ ਸ਼ਹਿਵਤ ਦਾ ਸਿਰ ਫੇਵੇਂਗੀ। ਰੂਹਾਨੀ ਖਿਆਲ ਨੇ ਕ੍ਰਿਸਚਨ ਸਾਇੰਸ ਵਿੱਚ ਫਹਿਮ ਨੂੰ ਇੱਕ ਪੈਰ ਜਮਾਉਣ ਦੀ ਥਾਂ ਦਿੱਤੀ ਏ। ਸੱਚਾਈ ਦਾ ਬੀਜ ਤੇ ਗਲਤੀ ਦਾ ਬੀਜ, ਅਕੀਦੇ ਤੇ ਸਮਝ ਦਾ ਬੀਜ, ਹਾਂ ਰੂਹ ਦਾ ਬੀਜ ਤੇ ਮਾਦੇ ਦਾ ਬੀਜ, ਉਹ ਕਣਕ ਦੇ ਦਾਣੇ ਤੇ ਕੌੜੇ ਦਾਣੇ ਨੇ ਜਿਨ੍ਹਾਂ ਨੂੰ ਵੇਲਾ ਵੱਖੋ ਵੱਖ ਕਰੇਗਾ। ਇੱਕ ਨੂੰ ਸਾੜ ਦਿੱਤਾ ਜਾਵੇਗਾ ਤੇ ਦੂਜੇ ਨੂੰ ਅਸਮਾਨੀ ਥਾਵਾਂ ਵਿੱਚ ਜਮ੍ਹਾਂ ਕੀਤਾ ਜਾਵੇਗਾ। ਅਖਲਾਕੀ ਹੌਸਲਾ ਯਹੂਦਾ ਦੇ ਕਬੀਲੇ ਦਾ ਬੱਬਰ ਜ਼ੇਨੀ ਬਾਦਸ਼ਾਹਤ ਦਾ ਬਾਦਸ਼ਾਹ ਏ। ਇਹ ਜੰਗਲ ਵਿੱਚ ਆਜ਼ਾਦ ਤੇ ਬਗੈਰ ਡਰ ਦੇ ਘੁੰਮਦਾ ਏ। ਖੁੱਲ੍ਹੇ ਮੈਦਾਨਾਂ ਵਿੱਚ ਇਹ ਚੁੱਪ ਕਰਕੇ ਬੈਠਿਆ ਰਹਿੰਦਾ ਏ, ਜਾਂ ਹਰੀਆਂ ਚਰਾਗਾਹਾਂ ਵਿੱਚ ਪਾਣੀ ਦੇ ਚਸ਼ਮਿਆਂ ਦੇ ਕੋਲ ਇਹ ਆਰਾਮ ਕਰਦਾ ਏ। ਇਲਾਹੀ ਫਰਾਸਤ ਤੋਂ ਇਨਸਾਨੀ ਤਸ਼ਬੀਹੀ ਤਰਸੀਲ ਵਿੱਚ ਜਾਨਫਸ਼ਾਨੀ, ਚਾਲਾਕੀ ਤੇ ਸਾਬਤ ਕਦਮੀ ਹਜ਼ਾਰਾਂ ਪਹਾੜਾਂ ਦੇ ਚੌਪਾਇਆਂ ਵਾਂਗਰ ਸਮਝੇ ਜਾਂਦੇ ਨੇ। ਉਹ ਪੱਕਾ ਹੱਲ ਹੋਣ ਵਾਲਾ ਸਾਮਾਨ ਲੈਂਦੇ ਨੇ ਤੇ ਵੱਡੇ ਮਕਸਦਾਂ ਲਈ ਰਫ਼ਤਾਰ ਵਧਾਉਂਦੇ ਨੇ। ਨਰਮ ਮਜ਼ਾਜੀ ਰੂਹ ਦੀ ਦਿੱਤੀ ਹੋਈ ਸਾਰੀ ਤਾਕਤ ਦੇ ਨਾਲ ਹੀ ਹੁੰਦੀ ਏ। ਰੱਬ ਦੀ ਬਣਾਈ ਹੋਈ ਇਨਫਰਾਦੀਅਤ ਦਰਿੰਦਿਆਂ ਵਰਗੀ ਨਹੀਂ ਏ, ਜਿਵੇਂ ਭਈ ਯਸਾਇਆ ਵਿੱਚ 1000 ਸਾਲਾ ਹਕੂਮਤ ਦੀ ਤਸਵੀਰਕਸ਼ੀ ਵਿੱਚ ਗਵਾਹੀ ਦਿੱਤੀ ਗਈ ਏ। ਭੇੜੀਆ ਲੇਲੇ ਦੇ ਨਾਲ ਰਵੇਗਾ, ਚੀਤਾ ਬੱਕਰੀ ਦੇ ਮੇਮਣੇ ਦੇ ਨਾਲ ਬੈਠੇਗਾ, ਤੇ ਬਛੜਾ ਤੇ ਸ਼ੇਰ ਦਾ ਬੱਚਾ ਤੇ ਪਲਿਆ ਹੋਇਆ ਢੱਗਾ ਇਕੱਠੇ ਰਹਿਣਗੇ, ਤੇ ਨਿੱਕਾ ਬਾਲ ਉਹਨਾਂ ਦੀ ਰਹਿਨੁਮਾਈ ਕਰੇਗਾ। ਉਸ ਇਖਤਿਆਰ ਨੂੰ ਸਮਝਦਿਆਂ ਹੋਏ ਜਿਹੜਾ ਮੁਹੱਬਤ ਸਾਰਿਆਂ ਉੱਤੇ ਰੱਖਦੀ ਏ, ਦਾਨੀਅਲ ਨੇ ਸ਼ੇਰਾਂ ਦੀ ਖੋਹ ਵਿੱਚ ਮਹਿਫੂਜ਼ ਮਹਿਸੂਸ ਕੀਤਾ, ਤੇ ਪੌਲੂਸ ਨੇ ਸੱਪ ਨੂੰ ਨੁਕਸਾਨ ਨਾ ਦੇਣ ਵਾਲਾ ਸਾਬਤ ਕੀਤਾ। ਰੱਬ ਦੀ ਸਾਰੀ ਮਖਲੂਕ ਜਿਹੜੀ ਸਾਇੰਸ ਦੀ ਹਮਾਂਗੀ ਵਿੱਚ ਟੁਰਦੀ ਏ, ਨੁਕਸਾਨ ਨਾ ਦੇਣ ਵਾਲੀ, ਫਾਇਦਾ ਦੇਣ ਵਾਲੀ ਤੇ ਲਾਜ਼ਵਾਲ ਏ। ਸਿਆਣ ਹੀ ਸਾਰਿਆਂ ਤੋਂ ਵੱਡੀ ਖਾਲਕ ਏ, ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਏ, ਤੇ ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਏ, ਤੇ ਉਹਦੇ ਪਾਕ ਨਾਂ ਦੇ ਮੁਤਾਬਕ ਸਿਆਣ ਨੂੰ ਜਲਾਲ, ਇੱਜ਼ਤ, ਇਕਤਦਾਰ ਤੇ ਤਾਕਤ ਦਿਓ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ, ਤੇ ਉਹਦਾ ਰੱਬ ਦੇ ਬੰਦੇ ਉੱਤੇ ਕੋਈ ਕਾਬੂ ਨਹੀਂ ਏ। ਇਲਾਹੀ ਸਿਆਣ ਜਿਨ੍ਹੇ ਇਨਸਾਨ ਨੂੰ ਬਣਾਇਆ, ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦੀ ਏ। ਇਨਸਾਨ ਦੀ ਸਿਆਣ ਰੱਬ ਦੇ ਖਿਲਾਫ ਏ, ਤੇ ਉਹਨੂੰ ਮੁਲਤਵੀ ਹੋਣਾ ਚਾਹੀਦਾ ਏ, ਜਿਵੇਂ ਮੁਕੱਦਸ ਪੌਲੂਸ ਵਾਜ਼ਾ ਕਰਦਾ ਏ। ਉਹ ਸਭ ਕੁਝ ਜਿਹੜਾ ਅਸਲ ਵਿੱਚ ਮੌਜੂਦ ਏ, ਉਹ ਇਲਾਹੀ ਸਿਆਣ ਤੇ ਉਹਦਾ ਖਿਆਲ ਏ, ਤੇ ਇਸ ਸਿਆਣ ਵਿੱਚ ਸਾਰੀ ਹਸਤੀ ਹਮਾਂਗ ਤੇ ਅਬਦੀ ਪਾਈ ਜਾਂਦੀ ਏ। ਸਿੱਧੀ ਤੇ ਤੰਗ ਰਾਹ ਇਸ ਅਸਲੀਅਤ ਨੂੰ ਵੇਖਣਾ ਤੇ ਮੰਨਣਾ ਏ, ਇਸ ਤਾਕਤ ਨੂੰ ਮੰਨਣਾ ਤੇ ਸੱਚਾਈ ਦੀ ਰਹਿਨੁਮਾਈ ਉੱਤੇ ਟੁਰਨਾ ਏ। ਇਨਸਾਨ ਦੇ ਬਣਾਏ ਹੋਏ ਅਕੀਦੇ ਜ਼ਵਾਲ ਪਜ਼ੀਰ ਨੇ। ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਜ਼ਲ ਦੇ ਮੌਜਜ਼ਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ। ਮਸੀਹੀ ਸ਼ਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋਹ ਲੈਂਦਾ ਏ, ਜਿਨ੍ਹੇ ਪਹਿਲੀ ਸਦੀ ਵਿੱਚ ਇਹਨੂੰ ਇਲਾਹੀ ਕੂਵਤ ਤੇ ਐਸ ਹੈਰਾਨ ਕਰਨ ਵਾਲੀ ਤੇ ਬੇਮਿਸਾਲ ਕਾਮਯਾਬੀ ਬਖਸ਼ੀ ਸੀ। ਸੱਚਾ ਲੋਗੋਸ ਕਾਬਲੇ ਇਸਬਾਤ ਕ੍ਰਿਸਚਨ ਸਾਇੰਸ ਏ। ਹਮਾਂਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਹ ਪਾਉਂਦਾ ਏ, ਇਸ ਲਈ ਨਹੀਂ ਭਈ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਏ, ਤੇ ਨਾ ਹੀ ਇਸ ਲਈ ਭਈ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਏ, ਬਲਕਿ ਇਸ ਲਈ ਭਈ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਏ। ਇਹ ਸਮਝ ਭਈ ਹਯਾਤੀ ਰੱਬ ਰੂਹ ਏ, ਹਯਾਤੀ ਦੀ ਨਾਮੁਕਰਨ ਵਾਲੀ ਅਸਲੀਅਤ ਉੱਤੇ, ਉਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦਾ ਏ। ਇਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਤੇ ਬਰਦਾਸ਼ਤ ਤੇ ਸ਼ੈਵਾਂ ਹਮਾਹੰਗ ਮਰਹਲਿਆਂ ਨੂੰ ਜ਼ਾਹਿਰ ਕਰਦਾ ਏ। ਬਸ ਇੱਕ ਇਕੱਲੇ ਪਾਪ ਉੱਤੇ ਫਤਹਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵੰਦ ਦਾ ਸ਼ੁਕਰ ਕਰਦੇ ਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ।
ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ। ਅਸਮਾਨ ਉੱਤੇ ਐਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਤੇ ਵਾਜ਼ਿਆ ਹੋ ਕੇ ਅਪੜਦਾ ਹੈ। ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਹੈ ਤੇ ਪਿਆਰ ਆਪਣਾ ਬੁਨਿਆਦੀ ਤੇ ਹਮੇਸ਼ਾ ਰਹਿਣ ਵਾਲਾ ਤਣਾਅ ਬਾਹਰ ਕੱਢਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।